ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਹਰਭਜਨ ਮਾਹੀ ਜੀ ਦੀ ਹੈ। ਇਹ ਲਿਖਦੇ ਹਨ, ਸਾਨੂੰ ਸਾਰਿਆਂ ਨੂੰ ਮੋਦੀ ਦੀ ਮਦਦ ਕਰਨੀ ਚਾਹੀਦੀ ਹੈ। ਜੇ ਮੋਦੀ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਇਸ ਨਾਲ ਭਾਰਤ ਦਾ ਜਲਦੀ ਟੁੱਟਣਾ ਸੰਭਵ ਹੋ ਸਕੇਗਾ। ਮੈਂ ਦੱਸਦਾ ਹਾਂ ਇਹ ਕਿਵੇਂ ਹੋਵੇਗਾ। ਮੋਦੀ ਡਿਫੈਂਸ ਸੈਕਟਰ ਤੇ ਜ਼ਿਆਦਾ ਪੈਸਾ ਖਰਚੇਗਾ। ਇਸ ਨਾਲ ਦੁਨੀਆ ਦੇ ਦੇਸ਼ਾਂ ਦਾ ਨਜ਼ਲਾ ਉਸ ਤੇ ਡਿੱਗੇਗਾ। ਇਸ ਦੇ ਆਉਣ ਨਾਲ ਨਕਸਲੀ ਹਿੰਸਾ ਵਿੱਚ ਹੋਰ ਵੀ ਵਾਧਾ ਹੋਵੇਗਾ। ਮੋਦੀ ਉਹਨਾਂ ਦੇ ਖਿਲਾਫ ਨੰਗੀ ਚਿੱਟੀ ਸ਼ਕਤੀ ਦਾ ਇਸਤੇਮਾਲ ਕਰੇਗਾ। ਇੱਕੋ ਸਮੇਂ ਤਾਲਿਬਾਨ ਤੇ ਲੋਕਲ ਕਸ਼ਮੀਰੀ ਵੀ ਭਾਰਤੀ ਸੁਰੱਖਿਆ ਦਸਤਿਆਂ ਨਾਲ ਭਿੜਨਗੇ। ਮੀਡੀਆ ਵਿੱਚ ਉੱਤਰ ਪੂਰਬ ਵਿੱਚ ਚੱਲ ਰਹੀ ਹਿੰਸਾ ਨੂੰ ਲੈ ਕੇ ਵੀ ਕਾਫੀ ਝਾੜਾ ਮਚੇਗਾ। ਕਸ਼ਮੀਰ ਨਕਸਲੀ ਤੇ ਉੱਤਰ ਪੂਰਬ ਦੀ ਹਿੰਸਾ ਨੂੰ ਦਬਾਉਣ 'ਚ ਕਾਮਯਾਬ ਰਹਿਣ ਕਰਕੇ ਮੋਦੀ ਬਹੁਤ ਜ਼ਿਆਦਾ ਅਨਪਪੂਲਰ ਹੋ ਜਾਵੇਗਾ। ਮੋਦੀ ਦੀ ਗੈਰ ਮਸ਼ਹੂਰੀ 'ਚੋਂ ਦੱਖਣੀ ਭਾਰਤ ਵਿਸ਼ੇਸ਼ ਕਰ ਤਾਮਿਲਨਾਡੂ ਵੀ ਟੁੱਟਣ ਵੱਲ ਵਧੇਗਾ। ਮੁਸਲਮਾਨ ਵੀ ਵਿਰੋਧ ਵਿੱਚ ਖੜਨਗੇ, ਜਿਨ੍ਹਾਂ ਨੂੰ ਸਖਤੀ ਨਾਲ ਦਬਾ ਦਿੱਤਾ ਜਾਵੇਗਾ। ਸੰਸਾਰ ਪੱਧਰੀ ਯੋਜਨਾ ਬਣੇਗੀ। ਕੇਜਰੀਵਾਲ ਮੋਦੀ ਵਿਰੋਧੀ ਲਹਿਰ ਸ਼ੁਰੂ ਕਰੇਗਾ, ਜਿਸ ਵਿੱਚ ਸਾਰੀਆਂ ਪਾਰਟੀਆਂ ਸ਼ਾਮਲ ਹੋਣਗੀਆਂ। ਇਸ ਸਮੇਂ ਤੱਕ ਭਾਰਤ ਤੇ ਬਹੁਤ ਵੱਡਾ ਵਿੱਤੀ ਸੰਕਟ ਹੋਵੇਗਾ। ਇੰਡਸਟਰੀਅਲ ਸੈਕਟਰ ਵੀ ਆਪਣੇ ਭਾਰ ਨਾਲ ਡਿੱਗੇਗਾ। ਚਾਰ ਚੁਫੇਰੇ ਅਫਰਾ ਤਫਰੀ ਮਚੇਗੀ। ਇਹ ਉਹ ਸਮਾਂ ਹੋਵੇਗਾ ਜਦੋਂ ਕਿ ਸਿੱਖ ਕੌਮ ਖਾਲਿਸਤਾਨ ਦਾ ਮਤਾ ਕਰੇਗੀ। ਭਾਵੇਂ ਇਸ ਨੂੰ ਫੌਰਨ ਦਬਾ ਦਿੱਤਾ ਜਾਵੇਗਾ, ਪਰ ਇਸ ਨਾਲ ਹੋਰ ਸਟੇਟਾਂ ਵਿੱਚ ਵੀ ਬਗਾਵਤ ਉੱਠ ਖੜੇਗੀ। ਚੀਨ ਸ਼ਕਤੀ ਦਾ ਇਸਤੇਮਾਲ ਕਰਕੇ ਉੱਤਰ ਪੂਰਬ ਨੂੰ ਭਾਰਤ ਤੋਂ ਵੱਖ ਕਰ ਦੇਵੇਗਾ। ਭਾਰਤ ਆਪਣੀ ਰੱਖਿਆ ਕਰਨ ਦੇ ਅਸਮਰਥ ਹੋਵੇਗਾ, ਕਿਉਂਕਿ ਉਸ ਦੇ ਸਾਰੇ ਸਾਧਨ ਮੁੱਕ ਚੁੱਕੇ ਹੋਣਗੇ। ਬਾਹਰਲੇ ਦੇਸ਼ ਵੀ ਤਮਾਸ਼ਾ ਹੀ ਦੇਖਣਗੇ, ਕਿਉਂਕਿ ਉਹ ਵੀ ਮੋਦੀ ਦਾ ਅੰਤ ਚਾਹੁੰਣਗੇ, ਜਿਵੇਂ ਕਿ ਗੋਰਬਾਚੋਵ ਦੇ ਸਮੇਂ ਸੋਵੀਅਤ ਯੂਨੀਅਨ ਦਾ ਹੋਇਆ। 2019 ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਆਰਥਿਕਤਾ ਤੇ ਫੌਜ ਦੇ ਬਹੁਤ ਕਮਜ਼ੋਰ ਹੋਣ ਦੀ ਵਜ੍ਹਾ ਕਰਕੇ ਭਾਰਤ ਟੁੱਟਣ ਵੱਲ ਵਧੇਗਾ। ਇਸ ਖਿੱਤੇ ਵਿੱਚ ਅੱਡ-ਅੱਡ ਦੇਸ਼ ਜਨਮ ਲੈਣਗੇ। ਸਿੱਖਾਂ ਨੂੰ ਅਗਲੇ 5 ਸਾਲਾਂ ਵਿੱਚ ਹੋਣ ਵਾਲੀ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਸਾਡੀ ਹਨੇਰੀ ਸੁਰੰਗ ਖਤਮ ਹੋਣ ਵਾਲੀ ਹੈ। ਇਸ ਸੁਰੰਗ ਵਿੱਚ ਮੋਦੀ ਦੇ ਰੂਪ ਵਿੱਚ ਰੋਸ਼ਨੀ ਆ ਰਹੀ ਹੈ। ਬਹੁਤ ਸਾਰਾ ਜਾਨੀ ਨੁਕਸਾਨ ਹੋਵੇਗਾ, ਪਰ ਅਖੀਰ ਜਿੱਤ ਸਿੱਖਾਂ ਦੀ ਹੋਵੇਗੀ। ਸਾਨੂੰ ਟੇਕ ਓਵਰ ਯਾਨੀ ਕਿ ਕਬਜ਼ੇ ਲਈ ਤਿਆਰ ਰਹਿਣਾ ਚਾਹੀਦਾ ਹੈ। ਖਾਲਿਸਤਾਨ ਦਾ ਏਰੀਆ ਅਤੇ ਸੀਮਾ ਹੁਣ ਤੋਂ ਹੀ ਸਾਨੂੰ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ। ਖਾਲਿਸਤਾਨ ਦੀ ਰਾਜਧਾਨੀ ਭਾਰਤੀ ਸੀਮਾ ਤੋਂ ਜਿੰਨੀ ਦੂਰ ਹੋਵੇ ਉਨਾ ਚੰਗਾ ਹੈ। ਜਲੰਧਰ ਜਾਂ ਅੰਮ੍ਰਿਤਸਰ ਹੋ ਸਕਦੀ ਹੈ, ਚੰਡੀਗੜ੍ਹ ਨਹੀਂ, ਕਿਉਂਕਿ ਇਹ ਹਿੰਦੂ ਇੰਡੀਆ ਦੇ ਨੇੜੇ ਹੋਵੇਗੀ। ਸਾਨੂੰ ਹੁਣ ਹੀ ਚੁਕੰਨੇ ਹੋਣਾ ਚਾਹੀਦਾ ਹੈ। ਇਸ ਸਭ ਲਈ ਸਾਨੂੰ ਬਹੁਤ ਹੀ ਦੂਰਦਰਸ਼ੀ ਤੇ ਸਿਆਣੀ ਲੀਡਰਸ਼ਿਪ ਦੀ ਲੋੜ ਹੈ। ਜੀ ਡਾਕਟਰ ਸਾਹਿਬ। ਵੀਰ ਹਰਭਜਨ ਮਾਈ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇੱਕ ਬੜਾ ਕ੍ਰੀਏਟਿਵ ਸਾਰੀ ਸਿਚੁਏਸ਼ਨ ਦਾ ਐਨਾਲਿਸਿਸ ਦਿੱਤਾ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਰਿਪੀਟਡਲੀ ਪਿਛਲੇ ਸਾਰੇ ਸਮੇਂ 'ਚ ਇਹ ਵਾਰਨ ਕਰ ਰਹੇ ਹਾਂ ਆਪਣੀ ਕੌਮ ਨੂੰ ਕਿ ਹਿਟਲਰ ਇਨ ਦਾ ਮੇਕਿੰਗ ਹੈ। ਨਾਜ਼ੀ ਜਰਮਨੀ ਜਿਵੇਂ ਹਿਟਲਰ ਨੇ ਫਿਰ ਉਸ ਨੂੰ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕੀਤਾ, ਰਾਦਰ ਤਬਾਹ ਕੀਤਾ ਜਰਮਨ ਨੂੰ। ਉਹਦੇ 'ਚ ਇਹੀ ਸਾਰੇ ਸਿੰਪਟਮ ਸੀ ਜਿਹੜੇ ਕਿ ਅੱਜ ਮੋਦੀ RSS ਦਾ ਜਿਹੜਾ ਕੰਬੀਨੇਸ਼ਨ ਜਿਨ੍ਹਾਂ ਨੇ ਮੋਦੀ ਨੂੰ ਥਰੋ ਕੀਤਾ ਹੈ ਉਹਦੇ 'ਚ ਲਗਾਤਾਰਤਾ ਨਾਲ ਚੱਲ ਰਹੇ ਨੇ। ਔਰ ਜਿਵੇਂ ਇਹਨਾਂ ਦੀ ਇਹ ਲਿਖਤ ਬੜੀ ਕ੍ਰੀਏਟਿਵ ਹੈ। ਔਰ ਕੁਦਰਤੀ ਮੈਂ ਵਾਸ਼ਿੰਗਟਨ ਸੀ ਜਦੋਂ ਇਹ ਈਮੇਲ ਆਈ ਤੇ ਇੱਕ ਬੜੇ ਸਿਆਣੇ ਸੱਜਣ ਜਿਹੜੇ ਵਿਜ਼ਿਟ ਕਰ ਰਹੇ ਨੇ ਇੰਡੀਆ ਤੋਂ ਜੀ, ਉਹਨਾਂ ਨੂੰ ਮੈਂ ਦਿਖਾਈ ਤੇ ਉਹਨਾਂ ਨੇ ਵੀ ਇਹ ਕਿਹਾ, ਕਹਿਣ ਲੱਗੇ ਜੀ ਇਸ ਲਾਈਨ ਤੇ ਅਸੀਂ ਕਦੇ ਸੋਚਿਆ ਹੀ ਨਹੀਂ। ਹਾਲਾਂਕਿ ਉਹ ਬੜੇ ਵੈਲ ਰੈਡ ਨੇ ਸਾਰੇ ਪਾਸਿਓਂ। ਜੀ ਜੀ। ਮੈਂ ਕਿਹਾ ਜੀ ਸਾਨੂੰ 1 ਸਾਲ ਦੇ ਸਮੇਂ ਦੇ ਵਿੱਚ ਇਸ ਕਿਸਮ ਦੇ ਸਾਡੇ ਵਿਊਅਰ ਨੇ, ਸਾਡੇ ਸਰੋਤੇ ਨੇ ਜਿਹੜੇ ਕਿ ਇਸ ਲੈਵਲ ਤੇ ਸੋਚਦੇ ਨੇ। ਜੀ। ਦੂਸਰਾ ਪੱਖ ਵੀ ਸਾਹਮਣੇ ਹੈ, ਸਾਡੇ ਕ੍ਰਿਟਿਕ ਵੀ ਨੇ। ਹੁਣੇ ਹੀ ਨਵੀਨ ਮਹਾਜਨ ਜੀ ਦੀ ਗੱਲ ਕਰਕੇ ਹਟੇ। ਜੀ ਜੀ। ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਕੌਮ ਦੀ ਪੋਜ਼ਿਟਿਵ ਗੱਲ ਹੈ ਕਿ ਇਸ ਵੇਲੇ ਦੁਨੀਆ ਭਰ 'ਚ ਸਿੱਖ ਬੈਠੇ ਨੇ, ਸਿੱਖੀ ਨੂੰ ਪਿਆਰ ਕਰਨ ਵਾਲੇ, ਕੌਮ ਨੂੰ ਪਿਆਰ ਕਰਨ ਵਾਲੇ, ਤੇ ਉਹ ਹਰ ਨੁਕਤੇ ਤੋਂ ਜਦੋਂ ਹੁਣ ਇਹਨਾਂ ਮੁਲਕਾਂ 'ਚ ਅਮਰੀਕਾ ਦੀ ਪ੍ਰੋਗਰੈਸ ਦਾ ਅਸੀਂ ਰਾਜ ਦੇਖਣਾ ਹੈ, ਕੋਈ ਫੈਸਲਾ ਕਦੇ ਇੱਕ ਮੀਟਿੰਗ 'ਚ ਨਹੀਂ ਹੁੰਦਾ ਜਾਂ ਕੋਈ ਇੱਕ ਬੰਦੇ ਕੋਲ ਨਹੀਂ ਹੁੰਦਾ ਫੈਸਲਾ ਲੈਣ ਦੀ ਤਾਕਤ। ਉਹ ਕਈ ਪ੍ਰੋਸੈਸ ਵਿੱਚੋਂ ਲੰਘਦਾ। ਕਈ ਥਿੰਕ ਟੈਂਕ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਇਹੀ ਹੁੰਦੇ ਨੇ ਜਿਹੜੇ ਸੋਚਦੇ ਨੇ ਕਿ ਵੀ ਕੀ ਹੋਏਗਾ। ਜਿਹੜੀਆਂ ਜੰਗਾਂ ਨੇ ਅਮਰੀਕਾ ਦੀਆਂ ਜਿਹੜੀਆਂ ਲੜਨੀਆਂ ਨੇ ਜਾਂ ਲੜੀਆਂ ਨੇ, ਹੁਣ ਇਹਨਾਂ ਦਾ ਇੱਕ ਪੂਰਾ ਸੈਕਸ਼ਨ ਨੂੰ ਵਾਰ ਗੇਮਸ ਕਹਿੰਦੇ ਨੇ। ਉੱਥੇ ਬੈਠੇ ਹੁੰਦੇ ਨੇ ਕੰਪਿਊਟਰ ਤੇ, ਆਰਟੀਫੀਸ਼ੀਅਲ ਸਿਨੈਰੀਓ ਬਣਾ ਰਹੇ ਹੁੰਦੇ ਨੇ ਕਿ ਇਹਦੇ ਨਾਲ ਰਲ ਗਿਆ, ਉਹਦੇ ਨਾਲ ਰਲ ਗਿਆ, ਸਮੁੰਦਰ 'ਚ ਸੁਨਾਮੀ ਆ ਗਈ, ਪਹਾੜ ਥੱਲੇ ਆ ਗਏ, ਕਿਵੇਂ ਹੋਏਗਾ, ਤਾਂ ਕਿ ਹਰ ਸਿਨੈਰੀਓ ਉਹਨਾਂ ਨੇ ਕਲਪਿਆ ਹੁੰਦਾ ਹੈ, ਜਿਸ ਲਈ ਉਹਨਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕੀਤਾ ਹੁੰਦਾ। ਸੋ ਇਹ ਜਿਹੜਾ ਸਿਨੈਰੀਓ ਵੀਰ ਹਰਭਜਨ ਮਾਈ ਜੀ ਨੇ ਕਲਪਿਆ ਔਰ ਇਹਨਾਂ ਨੇ ਈਵਨ ਇਸ ਸਿਨੈਰੀਓ ਦਾ ਜਿਹੜਾ
ਟਾਈਮ ਗੈਪ ਹੈ ਸਿਰਫ 5 ਸਾਲ ਦਿੱਤਾ ਹੈ। 2014 ਚੋਂ ਅਸੀਂ ਗੁਜ਼ਰ ਰਹੇ ਹਾਂ ਔਰ ਉਹ ਇਹ ਕਹਿ ਰਹੇ ਨੇ ਵੀ 2019 ਤੋਂ ਪਹਿਲਾਂ ਜੋ ਚੋਣਾਂ ਅਗਲੀਆਂ 2019 ਚ ਨੇ ਇਹ ਸੀਨ ਤਿਆਰ ਹੋ ਜਾਏਗਾ। ਔਰ ਉਹਨਾਂ ਨੇ ਸ਼ੁਰੂ ਇਹ ਕੀਤਾ ਹੈ ਕਿ ਮੋਦੀ ਦਾ ਜਿਹੜਾ ਆਣਾ ਹੈ ਪ੍ਰਧਾਨ ਮੰਤਰੀ ਬੜਾ ਵੈਲਕਮ ਹੋਏਗਾ। ਔਰ ਕਨਕਲੂਡ ਉਹਨਾਂ ਨੇ ਵੀ ਇਹੀ ਕੀਤਾ ਹੈ ਕਿ ਸਾਡੀ ਹਨੇਰੀ ਸੁਰੰਗ ਦੇ ਵਿੱਚ ਮੋਦੀ ਜਿਹੜਾ ਰੌਸ਼ਨੀ ਬਣ ਕੇ ਆਇਆ ਜੀ। ਹੁਣ ਜਿਸ ਬੰਦੇ ਨੂੰ ਸਮਝ ਨਹੀਂ ਹੋਏਗਾ ਉਹ ਕਹੇਗਾ ਲੈ ਇਹ ਇਸ ਤਰ੍ਹਾਂ ਰੌਸ਼ਨੀ ਹੈ, ਇਹ ਦੱਸੋ ਇਹ ਕਾਤਲਾਂ ਦੇ ਸੋਹਲੇਗਾਰ ਹੈ। ਜੀ ਜੀ। ਲੇਕਿਨ ਮੈਂ ਸਮਝਦਾ ਵੀ ਜੋ ਕੁਝ ਉਹਨਾਂ ਨੇ ਕਿਹਾ ਇਹ ਕਾਫੀ ਹੱਦ ਤੱਕ ਇਹ ਸਿਨੈਰੀਓ ਬਣਨ ਦੇ ਚਾਂਸ ਨੇ। ਵਕਤ ਜਿਹੜਾ ਹੈ ਉਹ ਥੋੜਾ ਜਿਹਾ ਬਹੁਤਾ ਹੋ ਸਕਦਾ ਹੈ, 5 ਸਾਲ ਹੋ ਸਕਦਾ ਹੈ, 10 ਸਾਲ ਹੋ ਸਕਦਾ, ਪਰ ਮੋਦੀ ਜਿਹੜਾ ਹੈ ਉਹ ਭਾਰਤ ਦੇ ਲਈ ਤਬਾਹੀ ਦਾ ਦੂਤ ਬਣ ਕੇ ਹੀ ਆਏਗਾ। ਜੇ ਉਹ ਇਹਨੂੰ ਮੌਕਾ ਬਣਦਾ ਹੈ ਤੇ ਇਹ ਸਰਟਨਲੀ ਤਬਾਹੀ ਜਿਹੜੀ ਹੈ ਉਸ ਦਾ ਉਦਘਾਟਨ ਕਰੇਗਾ ਤਬਾਹੀ ਦਾ ਜੀ। ਔਰ ਉਹਦੇ ਚ ਉਹਨਾਂ ਨੇ ਜਿਹੜਾ ਸਿਨੈਰੀਓ ਕਲਪਿਆ ਕਾਫੀ ਹੱਦ ਤੱਕ ਇਹ ਸਿਚੁਏਸ਼ਨ ਬਣਨ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਮੋਦੀ ਹੈ ਜਦੋਂ ਪ੍ਰਧਾਨ ਮੰਤਰੀ ਬਣਿਆ, ਕਿਉਂਕਿ ਉਹ ਇਸ ਵੇਲੇ ਪੂਰਾ ਉਹਦੇ ਚ ਜਿਹੜੀ ਉਹਦੀ ਹੈ ਤਾਂ ਅਨਐਜੂਕੇਟਡ ਬੰਦਾ ਹੈ ਟੋਟਲੀ। ਜਦੋਂ ਕਈ ਵਾਰੀ ਲੈਕਚਰ ਕਰਦਾ ਅੱਧੇ ਹਿਸਟਰੀ ਦੇ ਫੈਕਟ ਗਲਤ ਹੁੰਦੇ ਨੇ, ਪਤਾ ਹੀ ਨਹੀਂ। ਆਪ ਹੀ ਕਹਿੰਦਾ ਮੈਂ ਚਾਹ ਵੇਚਦਾ ਸੀ ਕਿ ਗਰਮ ਚਾਹ ਹੈ, ਗਰਮ ਚਾਹ ਹੈ, ਗਰਮ ਚਾਹ ਹੈ। ਹੁਣ ਉਹ ਗਰਮ ਚਾਹ ਵਾਲਾ ਜਿਹੜਾ ਜਦੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇਗਾ ਇਹ ਕੀ ਬੈਕਗ੍ਰਾਉਂਡ ਹੈ, ਇਹ ਕੋਈ ਰਾਜ ਕਰਨ ਦੀ ਹੁਣ ਜੇ ਗੁਜਰਾਤ ਚ ਬੜਾ ਵਿਕਾਸ ਕੀਤਾ ਉਹ ਵੀ ਸਾਰਾ ਝੂਠਾ ਹੈ। ਜਿਹੜਾ ਪ੍ਰਚਾਰ ਦਾ ਢੰਗ ਹੀ ਹੈ ਔਰ ਬਹੁਤ ਵਾਰੀ ਝੂਠਿਆਂ ਦਾ ਇਹ ਉਹਨਾਂ ਦੀ ਸਟਰੈਂਥ ਵੀ ਹੁੰਦੀ ਹੈ ਕਿ ਉਹ ਝੂਠ ਵੇਚਣ ਚ ਕਾਮਯਾਬ ਹੁੰਦੇ ਨੇ, ਪਰ ਕਮਜ਼ੋਰੀ ਇਹ ਹੁੰਦੀ ਹੈ ਕਿ ਸਮਾਂ ਪਾ ਕੇ ਉਹ ਇੰਨੀ ਕੁ ਵਾਰੀ ਝੂਠ ਬੋਲਦੇ ਨੇ ਕਿ ਆਪਣੇ ਝੂਠ ਤੇ ਫਿਰ ਉਹ ਆਪ ਯਕੀਨ ਕਰਨ ਲੱਗ ਜਾਂਦੇ ਨੇ। ਉਹਨੂੰ ਲੱਗਦਾ ਵੀ ਵਾਕਈ ਇਹ ਸੱਚ ਹੈ, ਉਦੋਂ ਡਿੱਗਦੇ ਨੇ, ਉਹ ਸਮਝਦੇ ਨੇ ਵਾਕਈ ਸੱਚ। ਤਾਂ ਅਸੀਂ ਸਮਝਦੇ ਹਾਂ ਵੀ ਮੋਦੀ ਨੇ ਗੁਜਰਾਤ ਦਾ ਵਿਕਾਸ ਇਹ ਇੰਨਾ, ਹਾਂ ਇਹ ਕ੍ਰੈਡਿਟ ਮੋਦੀ ਨੂੰ ਜ਼ਰੂਰ ਜਾਂਦਾ ਜੇ ਇਹਨੂੰ ਕ੍ਰੈਡਿਟ ਕਹਿਣਾ ਹੋਵੇ ਵੀ ਉਹਨੇ ਮੁਸਲਮਾਨਾਂ ਦਾ ਘਾਣ ਕੀਤਾ ਔਰ ਬੇਸ਼ਰਮੀ ਦੇ ਨਾਲ ਕੀਤਾ, ਬੇਹਯਾਈ ਦੇ ਨਾਲ ਕੀਤਾ, ਬਿਨਾਂ ਝਿਜਕ ਤੋਂ ਕੀਤਾ ਔਰ ਇਸ ਦੇ ਬਾਵਜੂਦ ਕਿ 12 ਸਾਲ ਪਹਿਲਾਂ ਕੀਤਾ ਉਹ ਉਹਦੇ ਚੋਂ ਬਚ ਕੇ ਨਿਕਲ ਗਿਆ, ਕਾਨੂੰਨ ਦੀਆਂ ਨਿਗਾਹ ਚੋਂ ਵੀ ਬਚ ਕੇ ਨਿਕਲ ਗਿਆ। ਤੇ ਜੇ ਅਮਰੀਕਾ ਦੀ ਇਨਵੈਸਟਰ ਨੂੰ ਮਿਲਣ ਚਲੀ ਜਾਂਦੀ ਹੈ, ਈਵਨ ਅਮਰੀਕਾ ਦੇ ਬਰਾਬਰ ਵੀ ਅੱਖਾਂ 'ਚ ਵੀ ਉਹ ਹੁਣ ਗੁਨਾਹਗਾਰ ਨਹੀਂ ਹੈ। ਸੋ ਇਹ ਉਹਦੀ ਜ਼ਰੂਰ ਇਸੇ ਤਰ੍ਹਾਂ ਹਿਟਲਰ ਵੀ ਸੀ ਜੀ। ਹਿਟਲਰ ਨੇ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਦੇ ਥੱਲੇ ਉਸ ਵੇਲੇ ਦੇ ਚੈਂਬਰਲੇਨ ਸੀ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਉਹਦੇ ਨਾਲ ਕੰਪਰੋਮਾਈਜ਼ ਕੀਤਾ ਸੀ। ਚੈਂਬਰਲੇਨ ਨੇ ਜੋ ਹਿਟਲਰ ਨੇ ਮੰਗਿਆ ਉਹ ਦੇ ਦਿੱਤਾ ਸੀ ਉਹਨਾਂ ਨੇ ਜੀ। ਅਮਰੀਕਾ ਜਿਹੜਾ 1942 ਤੱਕ ਤਾਂ ਸੈਕੰਡ ਵਰਲਡ ਵਾਰ 'ਚ ਸ਼ਾਮਲ ਨਹੀਂ ਸੀ ਹੋਇਆ, 2.5 ਸਾਲ ਨਹੀਂ ਹੋਏ ਜਦੋਂ ਤੱਕ ਜਾਪਾਨੀਆਂ ਨੇ ਪਰਲ ਹਾਰਬਰ ਤੇ ਅਟੈਕ ਨਹੀਂ ਕੀਤਾ ਜੀ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਵੀ ਨਹੀਂ ਠੀਕ ਹੈ ਔਰ ਬਹੁਤ ਸਾਰਾ ਹੋਰ ਵੀ ਪਾਰਟ ਹੈ। ਸੋ ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ ਮੋਦੀ ਜਿਹੜਾ ਹੈ ਇਸ ਇੱਕ ਜਦੋਂ ਤੁਸੀਂ ਗੁਬਾਰਾ ਅਦਰਵਾਈਜ਼ ਤਾਂ ਫੁਸਕ ਜਿਹਾ ਹੁੰਦਾ, ਜਦੋਂ ਤੁਸੀਂ ਉਹਦੇ 'ਚ ਹਵਾ ਭਰਦੇ ਹੋ ਪਰ ਕਿੰਨਾ ਵੱਡਾ ਬਣ ਜਾਂਦਾ, ਉਹਦਾ ਰੰਗ ਵੀ ਜੇ ਲਾਲ ਹੈ ਤਾਂ ਪੂਰਾ ਲਾਲ ਨਿਖਰਦਾ ਜੀ। ਤੇ ਜੇ ਉਹ ਗੁਬਾਰਾ ਸੱਚਮੁੱਚ ਸਮਝਣ ਲੱਗ ਜਾਏ ਕਿ ਵੀ ਮੈਂ ਤਾਂ ਲੋਹੇ ਦਾ ਜੀ ਤੇ ਉਹ ਜਦੋਂ ਕੋਈ ਐ ਉਂਗਲ ਮਾਰਦਾ ਤਾਂ ਫਿਰ ਉਹਦੀ ਆਵਾਜ਼ ਹੀ ਆਉਂਦੀ ਹੈ ਦੂਰ ਤੱਕ, ਬਾਕੀ ਤਾਂ ਫਿਰ ਉਹਦੇ ਵੀ 3 ਟੁਕੜੇ ਹੋ ਜਾਂਦੇ ਨੇ ਜਿਹੜਾ ਪਹਿਲਾਂ ਫੁਸਕ ਜਿਹਾ ਬਣਿਆ ਹੁੰਦਾ ਕੰਮ ਜੀ। ਸੋ ਅਸੀਂ ਇਹ ਸਮਝਦੇ ਹਾਂ ਵੀ ਮੋਦੀ ਉਸ ਹਿੰਦੂ ਪ੍ਰਾਈਡ ਦੇ ਥੱਲੇ ਕਿ ਗਰਵ ਸੇ ਕਹੋ ਕਿ ਹਮ ਹਿੰਦੂ ਹੈ ਇਹ ਉਹ ਜਿਹਦੇ ਕੋਲ ਪਾਵਰ ਆਉਂਦੀ ਹੈ ਜੀ ਇਹ ਪਹਿਲਾ ਕੰਮ ਤਾਂ ਆਪਣਾ ਕਰੇਗਾ ਜੀ ਕਿ ਵੀ ਅਸੀਂ ਜਿਵੇਂ ਹੁਣ ਚੀਨ ਦੇ ਬਾਰੇ ਜਾ ਕੇ ਉਹਨੇ ਬਕਵਾਸ ਕੀਤਾ ਅਰੁਣਾਚਲ ਪ੍ਰਦੇਸ਼ ਨਾਲ ਹੀ ਚੀਨੀਆਂ ਨੇ ਨੋਟਿਸ ਲੈ ਲਿਆ। 2 ਦਿਨ ਪਹਿਲਾਂ ਚੀਨੀਆਂ ਦੀ ਸਟੇਟਮੈਂਟ ਆਈ ਹੈ ਵੀ ਚੋਣਾਂ ਔਰ ਇਲੈਕਸ਼ਨਸ ਔਰ ਨੋ ਇਲੈਕਸ਼ਨ, ਸਾਡੀ ਪੋਜੀਸ਼ਨ ਅਰੁਣਾਚਲ ਸਾਊਥ ਤਿੱਬਤ ਦਾ ਹਿੱਸਾ ਹੈ ਔਰ ਇਹ ਸਾਡੀ ਟੈਰੀਟਰੀ ਹੈ। ਸੋ ਉਹਨਾਂ ਨੇ ਕਲੀਅਰ ਕਰਤਾ ਕਿ ਵੀ ਇਹ ਮੋਦੀ ਕੱਲ ਨੂੰ ਜਿਵੇਂ ਨਹਿਰੂ ਨੇ 1962 ਦੇ ਵਿੱਚ ਇਵੇਂ ਹੀ ਉਹ ਵੀ ਗੁਬਾਰੇ 'ਚ ਹਵਾ ਭਰੀ ਸੀ ਕਿ ਵੀ ਕੱਢੋ ਚੀਨੀਆਂ ਨੂੰ। ਹੁਣ ਆਸਟ੍ਰੇਲੀਅਨ ਪੱਤਰਕਾਰ ਨੇ ਫੈਕਟ ਦਿੱਤੇ ਨੇ, ਉਹਨਾਂ ਨੇ ਕਿਤਾਬ ਕੱਢੀ ਹੈ ਹੈਂਡਰ ਬੁੱਕ ਜਿਹੜੀ ਇਨਕੁਆਇਰੀ ਹੋਈ ਕਿ ਹਮਲਾ ਨਹਿਰੂ ਨੇ ਕੀਤਾ, ਆਪਣੀ ਫੌਜ ਨੂੰ ਕਿਹਾ ਕਿ ਐਡਵਾਂਸ ਐਗਰੈਸਿਵ ਪੋਜੀਸ਼ਨ। ਉਹ ਬਥੇਰਾ ਚੌਨ ਲਾਈ, ਹਰ ਚੌਥੇ ਦਿਨ ਕਲਕੱਤੇ ਆਇਆ ਹੁੰਦਾ ਸੀ ਲੰਚ ਕਰਨ ਕੇ, ਸਮਝਾਇਆ ਉਹਨਾਂ ਨੇ ਚੀਨੀਆਂ ਨੇ ਕਿ ਇਹ ਕੰਮ ਨਾ ਕਰੋ, ਤੁਸੀਂ ਠੀਕ ਨਹੀਂ ਕਰ ਰਹੇ। ਨਹਿਰੂ ਨੂੰ ਲੱਗਦਾ ਸੀ ਕਿ ਜੀ ਮੈਂ 1961 ਦੇ ਵਿੱਚ ਗੋਆ ਜਿੱਤਿਆ ਔਰ 1948 ਚ ਹੈਦਰਾਬਾਦ 90,000 ਸਕੁਅਰ ਮਾਈਲ ਟੈਰੀਟਰੀ ਦਾ ਕਬਜ਼ਾ ਕੀਤਾ, ਸਾਨੂੰ ਕੌਣ ਰੋਕ ਸਕਦਾ। ਅਸੀਂ ਜੁੱਤੀਆਂ ਮਾਰੀਆਂ ਚੀਨ ਨੇ, ਅਜੇ ਤੱਕ ਜਿਹੜੀਆਂ ਨੇ ਇਹਨਾਂ ਨੂੰ ਸੱਟਾਂ ਰੜਕਦੀਆਂ ਨੇ ਔਰ 70-80,000 ਸਕੁਅਰ ਮਾਈਲ ਟੈਰੀਟਰੀ ਉਹਨਾਂ ਨੂੰ ਦੇ ਕੇ ਹਟੇ ਨੇ। ਤੇ ਨਾਲ ਹੀ ਮੋਦੀ ਨੇ ਜਦੋਂ ਅਰੁਣਾਚਲ ਚ ਜਾ ਕੇ ਗੱਲ ਕੀਤੀ ਉਹਨਾਂ ਨੇ ਅਗਲੇ ਦਿਨ ਹੀ ਸਟੇਟਮੈਂਟ ਦੇ ਦਿੱਤੀ। ਹੁਣ ਮੋਦੀ ਜਿਹੜਾ ਆਪਣਾ ਡਿਫੈਂਸ ਇਕਵਿਪਮੈਂਟ ਵਧਾਉਣ ਦੇ ਲਈ ਕਾਫੀ ਉਹਦੇ ਚ ਇਹਨਾਂ ਦੇ ਮੁਤਾਬਕ ਉਹ ਇਨਵੈਸਟ ਕਰੇਗਾ। ਨਤੀਜਾ ਕੀ ਹੋਏਗਾ ਕਿ ਵੀ ਉਹ ਆਪਣੀਆਂ ਘੱਟ ਗਿਣਤੀਆਂ ਨੂੰ ਵੀ ਕੁਚਲਣਾ ਚਾਹੇਗਾ, ਆਪਣੇ ਨਕਸਲੀ ਮੂਵਮੈਂਟ ਹੈ ਜਿਹੜਾ 1/3 ਇੰਡੀਆ ਦੇ ਉੱਤੇ ਜਿਨ੍ਹਾਂ ਦਾ ਕੰਟਰੋਲ ਹੈ ਉਹਨਾਂ ਨੂੰ ਦੱਬਣਾ ਚਾਹੇਗਾ, ਕਸ਼ਮੀਰੀਆਂ ਨੂੰ ਦੱਬਣਾ ਚਾਹੇਗਾ
ਨਾਰਥ ਈਸਟ ਨੂੰ ਦਬਣਾ ਚਾਹੇਗਾ। ਔਰ ਇਹਨਾਂ ਦੇ ਕਹਿਣ ਮੁਤਾਬਕ ਕਿ ਅਲਟੀਮੇਟਲੀ ਇਹਦੇ ਨਾਲ ਜਿਹੜਾ ਹੈ ਉਹ ਨਾਰਥ ਈਸਟ ਅੱਡ ਹੋਏਗਾ ਔਰ ਚੀਨ ਉੱਥੇ ਆਪਣਾ ਕਾਰਡ ਪਲੇ ਕਰੇਗਾ ਜੀ। ਇਧਰੋਂ ਦੇਖੋ ਦੇਖੀ ਤਮਿਲਨਾਡੂ ਦੇ ਵਿੱਚ ਵੀ, ਦੱਖਣੀ ਭਾਰਤ ਦੇ ਵਿੱਚ ਵੀ ਇਸ ਦੇ ਖਿਲਾਫ ਰਿਵੋਲਟ ਹੋਏਗਾ ਔਰ ਕਸ਼ਮੀਰੀ ਜਿਹੜੇ ਨੇ ਲੜਨਗੇ, ਉਹਨਾਂ ਦੇ ਨਾਲ ਤਾਲਿਬਾਨ ਵੀ ਉਹਨਾਂ ਨੂੰ ਜੁਆਇਨ ਕਰਨਗੇ ਔਰ ਮੁਸਲਮਾਨ ਵੀ ਜਿਹੜੇ ਨੇ ਭਾਰਤ ਦੇ ਵਿੱਚ ਬਗਾਵਤ ਦੇ ਰਸਤੇ, ਕਿਉਂਕਿ ਮੁਸਲਮਾਨਾਂ ਦੇ ਖਿਲਾਫ ਮਾਰੂ ਨੀਤੀਆਂ ਹੋਣਗੀਆਂ ਮੋਦੀ ਦੀਆਂ ਜੀ। ਔਰ ਉਸ ਸਾਰੇ ਦਾ ਨਤੀਜਾ ਇਹ ਹੋਏਗਾ ਵੀ ਫੌਜ ਕਮਜ਼ੋਰ ਹੋਏਗੀ, ਟੁੱਟਣ ਵੱਲ ਜਾਏਗੀ ਔਰ ਆਰਥਿਕ ਤੌਰ ਦੇ ਉੱਤੇ ਮੰਦਹਾਲੀ ਹੋਏਗੀ ਇਹਨਾਂ ਦੀ, ਇੰਡਸਟਰੀਅਲ ਕਲੈਪਸ ਹੋਏਗਾ। ਇਹ ਸਿੰਪਟਮਸ ਨੇ ਔਰ ਬਾਹਰਲੇ ਦੇਸ਼ ਜਿਹੜੇ ਨੇ, ਜਿਹੜੇ ਤਮਾਸ਼ਬੀਨ ਬਣ ਕੇ ਦੇਖਦੇ ਰਹਿਣਗੇ ਔਰ ਉਹਦੀ ਮਦਦ ਤੇ ਨਹੀਂ ਆਣਗੇ, ਕਿਉਂਕਿ ਉਹ ਵੀ ਚਾਹਣਗੇ ਵੀ ਇਹਨਾਂ ਦਾ ਹੁਣ ਭੋਗ ਪੈ ਹੀ ਜਾਏ। ਔਰ ਅਖੀਰ 'ਚ ਜਿਵੇਂ ਉਹਨਾਂ ਨੇ ਇਸ ਸਾਰੇ ਨੂੰ ਕਿਹਾ ਵੀ ਇਸ ਸਿਚੁਏਸ਼ਨ ਦੇ ਵਿੱਚ ਫਿਰ ਕੇਜਰੀਵਾਲ ਜਿਹੜਾ ਹੈ ਉਹ ਵਿਰੋਧੀ ਪਾਰਟੀਆਂ ਨੂੰ ਲੈ ਕੇ ਮੋਦੀ ਦੇ ਵਿਰੁੱਧ ਇੱਕ ਕੈਂਪੇਨ ਖੜੀ ਕਰੇਗਾ ਔਰ ਨਤੀਜੇ ਦੇ ਤੌਰ ਤੇ ਜਿਹੜਾ ਅੱਡ ਹੋਰ ਵੀ ਰਿਜ਼ੈਂਟਮੈਂਟ ਹੋਏਗੀ ਔਰ ਅਖੀਰ 2019 ਦੀਆਂ ਚੋਣਾਂ ਤੱਕ ਪਹੁੰਚਦੇ ਦੱਖਣ ਅੱਡ ਹੋਏਗਾ, ਨਾਰਥ ਈਸਟ ਨੂੰ ਚੀਨ ਅੱਡ ਕਰ ਦੇਗਾ। ਕਸ਼ਮੀਰ ਦੀ ਉਹਨਾਂ ਨੇ ਗੱਲ ਨਹੀਂ ਕੀਤੀ, ਕਸ਼ਮੀਰੀ ਵੀ ਆਪਣੇ ਕਿਸੇ ਮੰਜ਼ਿਲ ਦੇ ਨੇੜੇ ਪਹੁੰਚਣਗੇ। ਉਹਨਾਂ ਨੇ ਕਿਹਾ ਵੀ ਇਹ ਉਹ ਟਾਈਮ ਹੋਏਗਾ ਕਿ ਸਿੱਖਾਂ ਨੂੰ ਖਾਲਿਸਤਾਨ ਦਾ ਰੈਜ਼ੋਲੂਸ਼ਨ ਪਾਸ ਕਰਨਾ ਚਾਹੀਦਾ ਔਰ ਕੌਮ ਖਲੋਏ। ਮਾਰ ਬੜੀ ਪੈਗੀ ਸਾਨੂੰ ਜੀ, ਪਰ ਇਸ ਦੇ ਨਾਲ ਇਹ ਹੋਏਗਾ ਕਿ ਬਾਕੀ ਸਟੇਟਾਂ ਵੀ ਖਲੋ ਜਾਣਗੇ ਔਰ ਉਹਨਾਂ ਨੇ ਫਿਰ ਉਹ ਕਲਪਿਆ ਕਿ ਕਿਵੇਂ ਉਹ ਸਿਚੁਏਸ਼ਨ ਹੋਏਗੀ ਜਿਹਦੇ ਵਿੱਚ ਸਾਡੀ ਦੂਰਦਰਸ਼ੀ ਲੀਡਰਸ਼ਿਪ ਕਿੱਥੋਂ ਤੱਕ ਜਾ ਕੇ ਆਪਣਾ ਬਾਰਡਰ ਡਰਾ ਕਰਦੀ ਹੈ ਖਾਲਿਸਤਾਨ ਦਾ ਔਰ ਕਿਵੇਂ ਉਹਨੂੰ ਸਸਟੇਨ ਕਰਦੀ ਹੈ। ਉਹਦੇ ਲਈ ਕੈਪੀਟਲ ਕੀ ਹੋਏ ਵੀ ਹਿੰਦੂ ਇੰਡੀਆ ਦੇ ਨੇੜੇ ਨਾ ਹੋਏ। ਹਿੰਦੂ ਇੰਡੀਆ ਕੀ ਰਹਿਣਾ, ਗੰਗਾ ਜਮਨਾ ਹੀ ਹੈ, ਯੂਪੀ ਬਿਹਾਰ ਹੀ ਹੈ, ਇਹੀ ਇੰਡੀਆ ਪਹਿਲਾਂ ਸੀ, ਇਹੀ ਰਹਿ ਜਾਏਗਾ। ਸੋ ਉਹਨਾਂ ਦਾ ਇਹ ਕਹਿਣਾ ਵੀ ਚੰਡੀਗੜ੍ਹ ਬਿਲਕੁਲ ਨਹੀਂ ਹੋਣਾ ਚਾਹੀਦਾ, ਅੰਮ੍ਰਿਤਸਰ ਜਾਂ ਜਲੰਧਰ ਹੋ ਸਕਦਾ। ਚਲੋ ਇਹ ਤਾਂ ਕੋਈ ਬਹੁਤਾ ਅਹਿਮ ਪੁਆਇੰਟ ਨਹੀਂ ਹੈ, ਪਰ ਏਰੀਆ ਐਂਡ ਕੈਪੀਟਲ, ਏਰੀਆ ਇਜ਼ ਇੰਪੋਰਟੈਂਟ ਕਿ ਵੀ ਕਿੱਥੋਂ ਤੱਕ ਤੁਸੀਂ ਜਾਣਾ ਔਰ ਉਹਨਾਂ ਨੇ ਇਸ ਚੋਂ ਆਸ ਜਤਾਈ ਹੈ ਕਿ ਇਹ ਸਾਡੀ ਸਟਰੈਂਥ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਵਿਜ਼ਨਰੀ ਸਾਡੇ ਨਾਲ ਵੀਰ ਭੈਣਾਂ ਨੇ ਜੀ। ਸਾਨੂੰ ਖੁਸ਼ੀ ਹੈ ਕਿ ਸਾਡਾ 1 ਸਾਲ ਦੇ ਵਿੱਚ ਮੈਸੇਜ ਇਸ ਲੈਵਲ ਤੱਕ ਗਿਆ ਹੈ ਕਿ ਅਸੀਂ ਭਵਿੱਖ ਨੂੰ ਵੀ, ਹੁਣ ਅਸੀਂ ਉਸ ਗੱਲ ਚੋਂ ਬਹੁਤੇ ਬੀਤੇ ਚ ਕੀ ਹੋਇਆ ਉਸ ਨਾਲੋਂ ਜ਼ਿਆਦਾ ਵਰਤਮਾਨ ਸਥਿਤੀ ਕੀ ਹੈ ਔਰ ਭਵਿੱਖ ਕੀ ਹੈ ਜੀ ਜੀ ਇਸ ਵੱਲ ਅਸੀਂ ਜਾ ਰਹੇ ਹਾਂ। ਸੋ ਇਹਨਾਂ ਦਾ ਵੀਰ ਹਰਭਜਨ ਮਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਲਿਖਦੇ ਰਹਿਣਗੇ। ਔਰ ਉਹਨਾਂ ਨੇ ਜਿਹੜੀ ਇੰਪੋਰਟੈਂਟ ਨੁਕਤਾ ਕਿਹਾ ਵੀ ਸਾਨੂੰ ਟੇਕ ਓਵਰ ਲਈ ਤਿਆਰ ਹੋਣਾ ਚਾਹੀਦਾ ਜੀ। ਟੇਕ ਓਵਰ ਇਹੀ ਹੈ ਵੀ ਸਾਡੇ ਕੋਲ 5 ਸਾਲ ਨੇ, ਅਸੀਂ ਪਲਾਨ ਕਰੀਏ। ਸੋ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।